ਦੋਸਤੋ ਤੁਸੀਂ ਕਿਸੇ ਵੀ ਗੁਰਦੁਆਰਾ ਦੇ ਅੰਦਰ ਆਉਂਦੇ ਹੋ ਤੇ ਉੱਥੇ ਤੁਹਾਨੂੰ ਇੱਕ ਚੀਜ਼ ਫ੍ਰੀ ਮਿਲੇਗੀ, ਉਹ ਹੈ ਲੰਗਰ। ਲੰਗਰ ਦਾ ਇਹ ਫਲਸਫਾ ਹੈ ਕਿ ਤੁਸੀਂ ਜਿਹੜਾ ਵੀ ਇੱਥੇ ਆਏਗਾ, ਚਾਹੇ ਉਹ ਜਿਸ ਧਰਮ ਤੋਂ ਵੀ ਹੈ, ਉਸ ਨੂੰ ਉਹ ਲੰਗਰ ਮਿਲੇਗਾ। ਇਹ ਲੰਗਰ ਕੌਣ ਬਣਾਉਂਦੇ ਹਨ, ਇਸ ਲੰਗਰ ਦੀ ਸੇਵਾ ਕੌਣ ਨਿਭਾਉਂਦੇ ਹਨ? ਇਹ ਉਹ ਲੋਕ ਹੁੰਦੇ ਹਨ ਜਿਹੜੇ ਮੁਖਤਲਿਫ ਥਾਵਾਂ ਤੋਂ ਆਉਂਦੇ ਹਨ। ਗੁਰੂ ਘਰ ਦੇ ਵਿੱਚ ਬਾਬੇ ਗੁਰੂ ਨਾਨਕ ਦੇ ਮੰਨਣ ਵਾਲੇ ਹੁੰਦੇ ਆ ਔਰ ਉਹਨਾਂ ਨੂੰ ਖਾਸ ਅਕੀਦਤ ਹੁੰਦੀ ਹੈ, ਉਹ ਇਹ ਸੇਵਾ ਕਰਦੇ ਹਨ। ਹੁਣ ਅਗਰ ਅਸੀਂ ਇੱਥੇ ਦੇਖੀਏ ਤਾਂ ਇੱਥੇ ਕੁਝ ਲੋਕ ਸਬਜ਼ੀਆਂ ਕੱਟ ਰਹੇ ਹਨ, ਕੁਝ ਲੋਕ ਅੰਦਰ ਲੰਗਰ ਸਰਵ ਕਰ ਰਹੇ ਹਨ, ਕੁਝ ਲੋਕ ਬਰਤਨ ਸਾਫ਼ ਕਰ ਰਹੇ ਹਨ। ਇਹ ਸਾਰਾ ਕੁਛ ਫ੍ਰੀ ਆਫ ਕਾਸਟ ਹੁੰਦਾ ਔਰ ਇਹਦੇ ਵਿੱਚ ਲੋਕ ਆਪਣੀ ਖੁਸ਼ੀ ਦੇ ਨਾਲ ਇਸ ਦੇ ਵਿੱਚ ਰਲਤ ਕਰਦੇ ਹਨ। ਇਸ ਵੇਲੇ ਮੈਂ ਬੈਠਾ ਹਾਂ ਗੁਰਦੁਆਰਾ ਡੇਰਾ ਸਾਹਿਬ ਦੇ ਅੰਦਰ, ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਅੰਦਰ, ਔਰ ਇੱਥੇ ਗੁਰਪੁਰਬ ਦੀਆਂ ਜਿਹੜੀਆਂ ਹਨ ਤਕਰੀਬਾਤ, ਬਰਥਡੇ ਸੈਲੀਬ੍ਰੇਸ਼ਨ ਬਾਬਾ ਗੁਰੂ ਨਾਨਕ ਦੀਆਂ 553ਵੀਆਂ ਉਹ ਸ਼ੁਰੂ ਹਨ। ਤੁਸੀਂ ਦੇਖ ਰਹੇ ਹੋਵੋਗੇ ਮੇਰੇ ਨਾਲ ਇੱਕ ਦੋਸਤ ਬੈਠੇ ਹਨ। ਬਾਜੀ ਕਿੱਥੋਂ ਆਉਣਾ ਹੋਇਆ? ਸਾਡਾ ਜੀ ਚੰਡੀਗੜ੍ਹ ਲੱਗ। ਇਹ ਚੰਡੀਗੜ੍ਹ ਤੋਂ ਆਏ ਨੇ, ਤੇ ਦੱਸੋ ਕਿ ਤੁਹਾਡਾ ਖਾਸ ਇਹ ਮਨ ਦੇ ਵਿੱਚ ਸੀ ਜਾਂ ਕਿ ਡਿਊਟੀ ਤੁਸੀਂ ਪਹਿਲੇ ਲਵਾ ਲਈ ਇਸ ਦੀ ਲੰਗਰ ਦੀ ਸੇਵਾ ਦੀ, ਸਬਜ਼ੀਆਂ ਕੱਟਣ ਦੀ? ਅਸੀਂ ਲੰਗਰ ਦਾ ਹੀ ਕੰਮ ਕਰਦੇ ਹਾਂ ਜਿੱਥੇ ਜਾਂਦੇ ਆ। ਲੰਗਰ ਦੇ ਕੰਮ ਦੇ ਵਿੱਚ ਕਿਸ ਤਰ੍ਹਾਂ ਹੁੰਦਾ ਹੈ ਕਿ ਪਹਿਲੇ ਤੁਹਾਨੂੰ ਡਿਊਟੀ ਲਿਖਾਣੀ ਪੈਂਦੀ ਹੈ ਕਿ ਮੈਂ ਸੇਵਾ ਦੇਣਾ ਚਾਹੁੰਦਾ? ਸੇਵਾ ਦੇਣਾ ਚਾਹੁੰਦੇ ਹਾਂ। ਇਹ ਪਹਿਲੇ ਤੋਂ ਤੈਅ ਹੁੰਦਾ ਹੈ, ਪਹਿਲੇ ਤੁਸੀਂ ਆਪਣਾ ਨੰਬਰ ਲਵਾਉਂਦੇ ਹੋ? ਨਾ ਨੰਬਰ ਨਹੀਂ ਲਵਾਉਂਦੇ ਜੀ, ਅਸੀਂ ਇਸ ਤਰ੍ਹਾਂ ਤੇ ਹੀ ਸੇਵਾ ਕਰਨਾ ਚਾਹੁੰਦੇ ਆ। ਜਦੋਂ ਤੁਸੀਂ ਗੁਰਦੁਆਰਾ ਦੇ ਅੰਦਰ ਆ ਜਾਂਦੇ ਹੋ ਤਾਂ ਉਦੋਂ ਤੁਸੀਂ ਬੈਠ ਜਾਂਦੇ ਹੋ, ਜੋ ਕੋਈ ਕੰਮ ਕਰ ਰਿਹਾ ਹੈ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ? ਉਸੇ ਵੇਲੇ ਉਹੀ ਕੰਮ ਕਰਨਾ ਸ਼ੁਰੂ ਕਰ ਦਿੰਦੇ। ਤੇ ਇਹਦੇ ਵਿੱਚ ਇਹ ਤਾਂ ਨਹੀਂ ਹੁੰਦਾ ਕਿ ਗੁਰਦੁਆਰਾ ਦੀ ਇੰਤਜ਼ਾਮੀਆ ਵੱਲੋਂ ਕਿ ਕੋਈ ਇਹ ਤੈਅ ਕੀਤਾ ਜਾਂਦਾ ਕਿ ਫਲਾਂ ਲੋਕ ਸਬਜ਼ੀ ਕੱਟਣਗੇ, ਫਲਾਂ ਆਟਾ ਗੁੰਨਣਗੇ, ਇਹ ਚੀਜ਼ਾਂ ਤਾਂ ਨਹੀਂ ਹੁੰਦੀਆਂ? ਨਾ ਇਸ ਵੇਲੇ ਸਾਨੂੰ ਤਾਂ ਐਸੇ ਹੁੰਦਾ ਜੀ ਬਈ ਸੰਗਤ ਦੀ ਫੁੱਲ ਸੇਵਾ ਕਰੋ ਜੀ, ਬਰਤਨ ਸਾਫ਼ ਕਰੋ, ਜੋੜੇ ਸਾਫ਼ ਕਰੋ, ਸਾਰਾ ਕੰਮ ਕਰੋ ਬਈ। ਠੀਕ ਹੈ। ਤੇ ਕਿਵੇਂ ਦਾ ਲੱਗਦਾ ਹੈ ਇਹ ਸੇਵਾ ਕਰਕੇ, ਕਿਉਂਕਿ ਇਹਦਾ ਤੁਹਾਨੂੰ ਰਿਟਰਨ ਕੋਈ ਪੈਸੇ ਦੀ ਸ਼ਕਲ ਦੇ ਵਿੱਚ ਨਹੀਂ ਮਿਲਦਾ, ਇਹਦੇ 'ਚ ਤੁਹਾਨੂੰ ਕੀ ਹੁੰਦਾ ਹੈ, ਇਹਦੇ 'ਚ ਮਿਲਦਾ ਕੀ ਹੈ, ਜ਼ਰਾ ਇਹ ਤਾਂ ਦੱਸੋ। ਕਿ ਵਿੱਚ ਸਾਨੂੰ ਸ਼ਾਂਤੀ ਹੋ ਜਾਂਦੀ ਮਨ ਨੂੰ ਜੀ, ਵੀ ਅਸੀਂ ਸੇਵਾ ਕੀਤੀ ਆ, ਵੀ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ। ਠੀਕ ਹੈ। ਇੱਕ ਸੇਵਾ ਨਿਭਾਉਂਦੇ ਇੱਕ ਹੋਰ ਦੋਸਤ ਵੀ ਸਾਡੇ ਨਾਲ ਬੈਠੇ ਨੇ, ਇਹਨਾਂ ਨਾਲ ਵੀ ਗੱਲਬਾਤ ਕਰਨੇ ਆ। ਸਤਿ ਸ਼੍ਰੀ ਅਕਾਲ ਬਾਜੀ। ਸਤਿ ਸ਼੍ਰੀ ਅਕਾਲ ਜੀ। ਦੱਸੋ ਤੁਸੀਂ ਕਿੱਥੋਂ ਆਉਣਾ ਹੋਇਆ ਤੇ ਕਿਤਨੇ ਦਿਨ ਤੋਂ ਸੇਵਾ ਨਿਭਾ ਰਹੇ ਹੋ? ਮੈਂ ਪਿੰਡ ਬਾਬਕ, ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ, ਇੰਡੀਆ ਤੋਂ ਆਇਆ ਜੀ। ਤੇ ਅਸੀਂ ਜਿੱਥੇ ਵੀ ਜਾਈਦਾ ਤਕਰੀਬਨ ਉੱਥੇ ਕੋਸ਼ਿਸ਼ ਕਰੀਦੀ ਆ ਕਿ ਸੰਗਤ ਦਾ ਕੁਝ ਲੰਗਰ ਬਣ ਰਿਹਾ ਹੈ ਜਾਂ ਕੋਈ ਹੋਰ ਸੇਵਾ ਮਿਲ ਜਾਏ, ਉਹਦੇ ਵਿੱਚ ਪੂਰਾ ਯੋਗਦਾਨ ਪਾਈਏ ਆਪਣਾ। ਤੇ ਪਰਮਾਤਮਾ ਨੇ ਸਾਨੂੰ ਇਹ ਇੱਕ ਬਖਸ਼ਿਸ਼ ਦਿੱਤੀ ਹੋਈ ਹੈ ਕਿ ਜਿਹੜੀ ਹਰ ਸਿੱਖ ਚਾਹੁੰਦਾ ਹੈ ਕਿ ਮੈਂ ਸੇਵਾ ਕਰਕੇ ਹੀ ਉਹਨੂੰ ਪੂਰੇ ਆਪਣਾ ਮਨੋਰਥ ਪੂਰਾ ਕਰਾਂ। ਕਿਉਂ ਚਾਹੁੰਦਾ ਹੈ? ਇਹਦੇ ਪਿੱਛੇ ਵਜ੍ਹਾ ਕੀ ਹੈ? ਇਹਦੇ ਵਿੱਚ ਵਜ੍ਹਾ ਹੈ ਜੀ, ਜਿੱਦਾਂ ਕਿ ਸਾਡੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ 20 ਰੁਪਏ ਦਾ ਲੰਗਰ ਲਗਾਇਆ ਸੀ ਤੇ ਉਹਨਾਂ ਦਾ ਅੱਜ ਤੱਕ ਵਿਆਜ ਹੀ ਖਤਮ ਨਹੀਂ ਹੋਇਆ। ਅੱਜ ਉਦੋਂ 20 ਰੁਪਏ ਦਾ ਲਾਇਆ ਸੀ ਤੇ ਅੱਜ ਕਰੋੜਾਂ ਰੁਪਈਆਂ ਦੇ ਲੱਗ ਰਹੇ ਆ। ਸਾਰੀ ਸੇਵਾ ਜਿਹੜੀ ਹੈ ਉਹ ਮਹਾਰਾਜ ਦੇ ਉਪਦੇਸ਼ ਦੇ ਉੱਤੇ ਹੀ ਹੋ ਰਹੀ ਹੈ। ਵਾਹ ਵਾਹ, ਕਿਆ ਖੂਬਸੂਰਤ ਗੱਲ ਹੈ ਕਿ ਗੁਰਦੁਆਰਾ ਸੱਚਾ ਸੌਦਾ ਜਿੱਥੇ ਅੱਜ ਮੌਜੂਦ ਹੈ, ਚੂੜਕਾਨਾ ਜਿਸ ਦਾ ਨਾਮ ਸੀ, ਅੱਜ ਉਹਨੂੰ ਫਰੂਕਾਬਾਦ ਦੇ ਨਾਮ ਤੋਂ ਬੁਲਾਇਆ ਜਾਂਦਾ ਹੈ। ਇਹ ਉਹ ਬਾਬਾ ਗੁਰੂ ਨਾਨਕ ਦੇ ਜਿਹੜਾ 20 ਰੁਪਏ ਦਾ ਜਿਹੜਾ ਉਹਨਾਂ ਨੇ ਭੁੱਖਿਆਂ ਨੂੰ ਉਸ ਟਾਈਮ ਲੰਗਰ ਖਵਾਇਆ ਸੀ, ਅੱਜ ਉਹ ਹੀ ਅੱਗੇ ਚੱਲਦਾ ਪੂਰੀ ਦੁਨੀਆ ਦੇ ਵਿੱਚ ਫੈਲਿਆ ਹੈ ਔਰ ਲੋਕ ਉਹਦੇ ਨਾਲ ਜੁੜੀ ਹੋਏ, ਉਹ ਵੱਧਦਾ ਜਾ ਰਹੀ ਹੈ। ਪਤਾ ਨਹੀਂ ਉਸਨੇ ਕਿਤਨੇ ਗੁਣਾ ਵਧਣਾ ਹੈ, ਇਹ ਕੋਈ ਨਹੀਂ ਦੱਸ ਸਕਦਾ। ਤੇ ਕੀ ਕਹਿ ਰਹੇ ਹੋ ਤੁਸੀਂ ਜੀ? ਉਹਦਾ ਵਿਆਜ ਹੀ ਨਹੀਂ ਖਤਮ ਹੋ ਰਿਹਾ, ਉਹਦਾ ਵਿਆਜ ਹੀ ਬਹੁਤ ਲੱਗਦਾ ਜਾ ਰਿਹਾ।